ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜੀ ਆਇਆਂ ਨੂੰ ਆਖਦੇ ਹਾਂ ਸੋ ਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ 'ਚ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 20 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272 2500 ਦੇ ਉੱਤੇ। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੀਆਣਾ 415-909-0503। ਹਰਿੰਦਰ ਪੀਨ ਸੈਨ ਹੋਜ਼ੇ, ਮਨਜੀਤ ਸਿੰਘ ਫਰੀਮੌਂਟ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ, ਸੁਰਜੀਤ ਸਿੰਘ ਚਾਹਲ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਸਰਬਜੀਤ ਸਿੰਘ ਐਲਕੋ ਨਵਾਡਾ, ਕਮਲਜੀਤ ਸਿੰਘ ਮੱਖਣ ਦੌਲਤਪੁਰੀਆ ਮੰਟੀਕਾ, ਕਰਨੈਲ ਸਿੰਘ ਰੰਧਾਵਾ ਟਰਲੋਕ, ਕੁਲਦੀਪ ਸਿੰਘ ਸੰਘਾ, ਧਰਮ ਸਿੰਘ ਸੰਘਾ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਨਾਰਦਰਨ ਕੈਲੀਫੋਰਨੀਆ ਦੇ ਵਿੱਚ ਜਿਹੜੀਆਂ ਅੱਗਾਂ ਲੱਗੀਆਂ ਆ, ਕਹਿੰਦੇ ਪਏ ਵਨ ਆਫ ਦਾ ਲਾਰਜੈਸਟ ਆ ਨਾ ਹੁਣ ਸਟੇਟ ਦੇ ਵਿੱਚ 19,000 ਏਕੜ ਸੜ ਕੇ ਜਿਹੜੇ ਆ ਸੁਆਹ ਹੋ ਚੁੱਕੇ ਹੈਗੇ ਆ। 15% ਹੀ ਸਿਰਫ ਕੰਟੇਨਡ ਹੋਈ ਹੈਗੀ ਆ। ਫਾਇਰ ਫਾਈਟਰਸ ਪ੍ਰੋਗਰੈਸ ਜ਼ਰੂਰ ਕਰ ਰਹੇ ਹੈਗੇ ਵੈਸਟ ਦਾ ਈਸਟ ਸਾਈਡ ਆਫ ਫਾਇਰ, ਪਰ ਹਜੇ ਤੱਕ ਕੰਟਰੋਲ ਨਹੀਂ ਆ ਰਿਹਾ। ਸੋ ਇਹ ਬਹੁਤ ਤੇਜ਼ੀ ਦੇ ਨਾਲ ਅੱਗ ਜਿਹੜੀ ਆ ਫੈਲ ਰਹੀ ਹੈਗੀ ਆ। ਇੱਕ ਵਾਰੀ ਫੇਰ ਜਦੋਂ ਹੁਣ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ, ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਆ ਇੰਸ਼ੋਰੈਂਸ ਦੀ ਆਊਗੀ। ਘਰਾਂ ਦੀਆਂ ਇੰਸ਼ੋਰੈਂਸਾਂ ਲੈਣੀਆਂ ਫੇਰ ਹੋਰ ਬਹੁਤ ਜ਼ਿਆਦਾ ਹਾਰਡ ਹੋਊਗੀਆਂ। ਪਿਛਲੇ 2 ਸਾਲ ਤਾਂ ਠੀਕ ਰਿਹਾ, ਪਰ ਜਿਸ ਹਿਸਾਬ ਨਾਲ ਇਸ ਸਾਲ ਅਰਲੀ ਅੱਗਾਂ ਲੱਗਣੀਆਂ ਸ਼ੁਰੂ ਹੋ ਗਈਆਂ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਸਟੇਟ ਦੇ ਇੰਸ਼ੋਰੈਂਸ ਕਮਿਸ਼ਨਰ ਰਿਕਾਰਡੋ ਲਾਰਾ, ਉਹਨਾਂ ਨੇ ਇਹ ਕਿਹਾ ਆ ਵੀ ਅਸੀਂ ਟਰਾਈ ਕਰ ਰਹੇ ਹੈਗੇ ਆ ਇੰਸ਼ੋਰੈਂਸ ਕੰਪਨੀਆਂ ਨੂੰ ਵਾਪਸ ਲਿਆਉਣ ਦੇ ਲਈ, ਤਾਂ ਕਿ ਉਹ ਰੇਟ ਵਧਾ ਸਕਣ ਆਪਣੇ ਮਾਡਲ ਦੇ ਹਿਸਾਬ ਦੇ ਨਾਲ। ਜੋ ਰੇਟ ਆ ਉਹ ਕਰ ਸਕਣ, ਪਰ ਉਹਦਾ ਜਿਹੜਾ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਨੁਕਸਾਨ ਵੀ ਹੋਊਗਾ, ਕਿਉਂਕਿ ਜਿਹੜੀ ਇੰਸ਼ੋਰੈਂਸ ਤੁਸੀਂ $700-800 ਹੁੰਦੀ ਸੀ, ਉਹ $5,000, $7,000 ਤੱਕ ਵੀ ਹੋ ਚਲੇ ਜਾਊਗੀ। ਸੋ ਵਾਈਲਡ ਫਾਇਰ ਕਰਕੇ ਕਈ ਜਗ੍ਹਾ ਦੇ ਵਿੱਚ ਇਵੈਕੂਏਸ਼ਨ ਵੀ ਕੀਤੀਆਂ ਗਈਆਂ ਹੈਗੀਆਂ ਆ। ਸਨੋਮਾ ਕਾਉਂਟੀ ਦੇ ਵਿੱਚ ਵਾਈਨਰੀਜ਼ ਦਾ ਕੁਛ ਏਰੀਆ ਆ, ਉੱਥੇ ਜਿਹੜੀ ਇੱਕ ਅੱਗ ਲੱਗੀ ਆ, 40% ਉਹ ਕੰਟੇਨਡ ਆ, ਉੱਥੋਂ ਵੀ ਲੋਕਾਂ ਨੂੰ ਇਵੈਕੂਏਟ ਕੀਤਾ ਗਿਆ ਹੈਗਾ। ਜੀ ਬਿਲਕੁਲ। 10,000 ਏਕੜ ਤੋਂ ਵੀ ਵੱਧ ਦੇ ਵਿੱਚ ਇਹ ਅੱਗ ਫੈਲ ਚੁੱਕੀ ਹੈਗੀ, ਜਿਹੜੀ ਨਾਰਦਰਨ ਕੈਲੀਫੋਰਨੀਆ 'ਚ ਲੱਗੀ ਆ। ਇਸ ਤੋਂ ਇਲਾਵਾ ਹੋਰ ਛੋਟੀਆਂ ਅੱਗਾਂ ਵੀ ਕਈ ਥਾਵਾਂ ਦੇ ਉੱਤੇ ਲੱਗੀਆਂ ਹੋਈਆਂ ਆ। ਕਾਬੂ ਪਾਉਣ ਦੇ ਵਿੱਚ ਦਿੱਕਤਾਂ ਤਾਂ ਜ਼ਰੂਰ ਆ ਰਹੀਆਂ, ਪਰ ਹੌਲੀ ਹੌਲੀ ਜਿਹੜੀ ਸਫਲਤਾ ਇਸ ਦੇ ਵਿੱਚ ਮਿਲ ਸਕਦੀ ਆ। ਅਗਲੀ ਗੱਲ ਕਰੀਏ, ਇੱਕ ਹਾਈਕਰ ਜੋ ਕੈਲੀਫੋਰਨੀਆ ਦੀਆਂ ਪਹਾੜੀਆਂ ਦੇ ਵਿੱਚ ਹਾਈਕਿੰਗ ਟਰੈਕਿੰਗ ਕਰਨ ਦੇ ਲਈ ਗਿਆ ਸੀ, ਉਸ ਨੂੰ ਇੱਕ ਜਾਨਵਰ ਨੇ ਕਹਿ ਲਓ ਵੀ ਬਾਈਟ ਕੀਤੀ, ਜਾਂ ਇਨਸੈਕਟ ਨੇ ਬਾਈਟ ਕੀਤੀ। ਉਸ ਤੋਂ ਬਾਅਦ ਦੇ ਵਿੱਚ ਉਹ ਪੈਰਾਲਾਈਜ਼ ਹੋ ਗਿਆ ਸੀ। ਸਿਆਰਾ ਨਵਾਡਾ ਮਾਊਂਟੇਨਸ ਦੇ ਵਿੱਚ ਪਿਛਲੇ ਹਫਤੇ ਇਹ ਵਾਪਰਿਆ। ਇਹ ਬੀਬੀ ਸੀਗੀ ਤੇ ਕਹਿੰਦੇ ਵੀ ਇਹ ਆਪਣੀ ਲੋਕੇਸ਼ਨ ਆ ਉਹ ਕਾਮਯਾਬੀ ਦੇ ਨਾਲ ਘੱਲਣ ਵਿੱਚ ਕਾਮਯਾਬ ਹੋਈ, ਇਸ ਤੋਂ ਪਹਿਲਾਂ ਵੀ ਉਸਦਾ ਫੋਨ ਡੈਡ ਹੋ ਜਾਵੇ। ਟਬੂਸ ਪਾਸ ਆਊਟ ਦੇ ਕਰਕੇ ਕਹਿੰਦੇ ਸਿਆਰਾ ਨਵਾਡਾ ਦੇ ਵਿੱਚ ਜੌਨ ਮਿਊਰ ਟ੍ਰੇਲ ਦੇ ਉੱਤੇ ਇਹ ਉਸਦੇ ਨਾਲ ਘਟਨਾ ਵਾਪਰੀ ਸੀ। ਉਸਨੇ ਸੋਚਿਆ ਵੀ ਇੱਕ ਜਿਹੜਾ ਉਹ ਸਪਾਈਡਰ ਆ ਕ੍ਰੀਕ ਤੋਂ ਜਿੱਥੇ ਪਾਣੀ ਪੀ ਰਹੀ ਸੀਗੀ, ਜਿਸ ਇਨਸੈਕਟ ਨੇ ਉਸ ਨੂੰ ਬਾਅਦ ਦੇ ਵਿੱਚ ਦੰਦੀ ਵੜ ਦਿੱਤੀ ਸੀਗੀ। ਉਸ ਤੋਂ ਬਾਅਦ ਦੇ ਵਿੱਚ ਕਹਿੰਦੇ ਵੀ ਥੋੜ੍ਹੇ ਚਿਰ ਬਾਅਦ ਉਹਦੀਆਂ ਲੱਤਾਂ ਦੇ ਉੱਤੇ ਜਿਹੜੀ ਸਕਿਨ ਆ ਉਸਨੂੰ ਉਹ ਫੀਲ ਨਹੀਂ ਸੀ ਕਰ ਪਾ ਰਹੀ, ਤੇ ਇਵੈਂਚੁਅਲੀ ਇੱਕ ਕਾਲ ਕਰਨ ਦੇ ਵਿੱਚ ਕਾਮਯਾਬ ਹੋਈ, ਜਿਸ ਕਰਕੇ ਰੈਸਕਿਊਅਰਸ ਉਹਦੇ ਤੱਕ ਜਿਹੜੇ ਪਹੁੰਚ ਚੁੱਕੇ। ਕਾਉਂਟੀ ਦੀ ਜੀ ਸਰਚ ਤੇ ਰੈਸਕਿਊ ਟੀਮ ਆ ਉਹ ਟ੍ਰੇਲ ਹੈਡ ਦੇ ਉੱਤੇ ਪਹੁੰਚੀ ਰਾਤ ਨੂੰ, ਪਰ ਹੌਲੀ ਹੌਲੀ ਕਹਿੰਦੇ ਵੀ ਉਹਦੇ ਤੱਕ ਪਹੁੰਚਣ 'ਚੋਂ ਕਾਮਯਾਬ ਹੋਏ ਤੇ ਇਵੈਂਚੁਅਲੀ ਉਸ ਨੂੰ ਉੱਥੋਂ ਕੱਢ ਲਿਆ ਗਿਆ। ਸੋ ਜਿਹੜੀ ਸਰਚ ਐਂਡ ਰੈਸਕਿਊ ਦੀ ਜਿਹੜੀ ਟੀਮ ਆ ਉਹਨਾਂ ਨੂੰ ਇਹ ਜਿਹੜੀ ਕਾਲ ਪਹੁੰਚੀ ਸੀਗੀ। ਬਹੁਤ ਸਾਰੇ ਥਾਵਾਂ ਦੇ ਉੱਤੇ ਜਦੋਂ ਹਾਈਕਿੰਗ ਕਰਦੇ ਆ ਉੱਥੇ ਨੈਟਵਰਕ ਨਹੀਂ ਹੁੰਦਾ। ਇਸ ਬੀਬੀ ਦੀ ਖੁਸ਼ਕਿਸਮਤੀ ਸੀ ਵੀ ਨੈਟਵਰਕ ਸੀਗਾ ਤੇ ਮਾੜਾ ਮੋਟਾ ਫੋਨ ਚਾਰਜ ਸੀਗਾ। ਸੋ ਅਕਸਰ ਇਹ ਹੁਣ ਆਖਿਆ ਜਾਂਦਾ ਆ ਵੀ ਭਾਈ ਟਰਾਈ ਇੱਦਾਂ ਦੀ ਕਰੋ ਵੀ ਤੁਹਾਡੇ ਕੋਲ ਪਾਵਰ ਬੈਂਕ ਹੋਵੇ ਫੋਨਸ ਦੀ,
ਤੇ ਜਾਂ ਫਿਰ ਤੁਹਾਡੇ ਕੋਲ ਕੋਈ ਸੈਟੇਲਾਈਟ ਮੈਸੇਜ ਡਿਵਾਈਸ ਜਿਹੜੀ ਤੁਹਾਡੇ ਕੋਲ ਹੋਵੇ, ਜੇ ਕਿਤੇ ਹਾਈਕ ਕਰਦੇ ਟਰੈਕਿੰਗ ਕਰਦੇ ਤੁਸੀਂ ਮੁਸ਼ਕਲ 'ਚ ਫਸਦੇ ਆ ਤਾਂ ਕੋਈ ਇਤਲਾਹ ਜਿਹੜੀ ਆ ਰੈਸਕਿਊ ਦੇ ਲਈ, ਮਦਦ ਦੇ ਲਈ ਬਾਹਰ ਘੱਲ ਸਕੋ। ਸੈਨ ਫਰਾਂਸਿਸਕੋ ਦੇ ਵਿੱਚ ਰੈਡਵੁੱਡ ਸਿਟੀ ਏਰੀਆ ਜੋ ਆ ਉੱਥੇ ਇੱਕ ਨਵਾਂ ਰੈਸਟੋਰੈਂਟ ਖੁੱਲਿਆ ਸੀ ਤੇ 100 ਲੋਕ ਰੋਟੀ ਪਾਣੀ ਵੀ ਜਿਹੜੇ ਉੱਥੇ ਛਕ ਰਹੇ ਸੀਗੇ ਤੇ ਅਚਾਨਕ ਜਿਹੜੀ ਆ ਉਸ ਰੈਸਟੋਰੈਂਟ 'ਚ ਮੰਗਲਵਾਰ ਰਾਤ ਨੂੰ ਜਿਹੜੀ ਅੱਗ ਲੱਗ ਗਈ। ਕਿਚਨ ਇਕਵਿਪਮੈਂਟ ਫਾਇਰ ਉੱਥੋਂ ਸ਼ੁਰੂ ਹੋਈ। ਇਹ ਮਾਜ਼ਰਾ ਕਰਕੇ ਜੋ ਇਹ ਰੈਸਟੋਰੈਂਟ ਹੈਗਾ 2021 ਬ੍ਰੌਡਵੇ ਦੇ ਉੱਤੇ ਤੇ 100 ਲੋਕ ਅੰਕਲ ਕਿਸੇ ਦੇ ਸੱਟ ਚੋਟ ਨਹੀਂ ਆਈ, ਪਰ ਜਿਹੜੀ ਬਿਲਡਿੰਗ ਸੀ ਉਹ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਜੀ 105 ਸਾਲਾਂ ਦੀ ਇੱਕ ਜਿਹੜੀ ਔਰਤ ਆ ਉਸ ਨੂੰ ਸਟੈਨਫੋਰਡ ਦੇ ਵਿੱਚੋਂ ਗ੍ਰੈਜੂਏਸ਼ਨ ਉਸਨੇ ਕੀਤੀ ਆ। ਕਹਿੰਦੇ 80 ਸਾਲ ਦੀ ਵੇਟ ਬਾਅਦ ਇਸ ਨੂੰ ਆਪਣਾ ਜਿਹੜਾ ਡਿਪਲੋਮਾ ਮਿਲਿਆ ਆ। ਵਰਜੀਨੀਆ ਹਿਸਲੌਪ ਕਹਿੰਦੇ 83 ਸਾਲ ਇਸ ਨੂੰ ਇਸ ਦਿਨ ਦਾ ਇੰਤਜ਼ਾਰ ਜਿਹੜਾ ਉਹ ਕਰਨਾ ਪਿਆ। ਬੀਤੇ ਐਤਵਾਰ ਦੀ ਮਾਰਨਿੰਗ ਨੂੰ ਜਦੋਂ ਕਮੈਂਸਮੈਂਟ ਦੀ ਐਕਸਰਸਾਈਜ਼ ਸਟੈਨਫੋਰਡ ਯੂਨੀਵਰਸਿਟੀ ਗ੍ਰੈਜੂਏਟ ਸਕੂਲ ਆਫ ਐਜੂਕੇਸ਼ਨ 'ਚ ਸ਼ੁਰੂ ਹੋਈ ਸੀ, ਇਸ ਨੂੰ ਵੀ ਜਿਹੜਾ ਆ ਇਹ ਮਿਲਿਆ। ਕਹਿੰਦੇ ਵੀ 160 ਜਿਹੜੇ ਵਿਦਿਆਰਥੀ ਆ ਉਹਨਾਂ ਦੇ ਨਾਲ ਹੀ ਇਸ ਨੂੰ ਵੀ ਜਿਹੜੀ ਡਿਗਰੀ ਆ ਉਹ ਦਿੱਤੀ ਗਈ ਆ। ਸੋ ਕਹਿੰਦੇ ਵੀ ਇਸ ਨੂੰ ਕਾਫੀ ਇੰਤਜ਼ਾਰ ਕਰਨਾ ਪਿਆ। ਇਸ ਵਕਤ ਇਸ ਦੀ ਉਮਰ 105 ਸਾਲ ਆ। ਸਦਰਨ ਕੈਲੀਫੋਰਨੀਆ ਦੇ ਵਿੱਚ ਹੁਣ ਯਕੀਮਾ ਪਹਿਲੋਂ ਉੱਥੇ ਵੱਡੀ ਹੋਈ ਸੀ, ਫਿਰ ਇਹ ਯਕੀਮਾ ਵਾਸ਼ਿੰਗਟਨ ਜਿੱਥੇ ਦੇ ਕਾਂਗਰਸਮੈਨ ਨੇ ਹੁਣੇ ਅਰਦਾਸ ਦੇ ਲਈ ਜਿਹੜੇ ਭਾਈ ਆ ਉੱਥੇ ਨੇ ਉਹਨੂੰ ਸਪਾਂਸਰ ਕਰਕੇ ਸੈਸ਼ਨ ਦੀ ਸ਼ੁਰੂਆਤ ਕਰਵਾਈ ਸੀ। ਉਹੀ ਸ਼ਹਿਰ ਯਕੀਮਾ ਆ। ਕਹਿੰਦੇ ਇਹ ਉਹ ਸਟੈਨਫੋਰਡ ਜਾਣਾ ਚਾਹੁੰਦੀ ਸੀ। ਉਹਦੀ ਮਾਂ ਨੇ ਇਸ ਸਕੂਲ ਨੂੰ ਅਟੈਂਡ ਕੀਤਾ ਸੀ 1920s 'ਚ ਤੇ ਇਵੈਂਚੁਅਲੀ ਜਿਹੜਾ ਇਸ ਨੂੰ ਹੁਣ ਮੌਕਾ ਮਿਲਿਆ। ਕਹਿੰਦੀ ਅੰਡਰ ਗ੍ਰੈਜੂਏਟ ਡਿਗਰੀ ਇਸਨੇ 1940 ਦੇ ਵਿੱਚ ਕਰ ਲਈ ਸੀਗੀ, ਸਮਰ ਆਫ 1941 ਤੱਕ। ਕਹਿੰਦੇ ਇਨਫ ਇਹਨੂੰ ਕ੍ਰੈਡਿਟ ਮਿਲ ਗਏ ਸੀਗੇ ਵੀ ਇਹ ਮਾਸਟਰ ਡਿਗਰੀ ਐਜੂਕੇਸ਼ਨ 'ਚ ਕੰਪਲੀਟ ਕਰ ਲੈਂਦੀ, ਪਰ ਇਸ ਨੂੰ ਥੀਸਿਸ ਲਿਖਣਾ ਸੀ ਤੇ ਇੱਕ ਫਾਈਨਲ ਮੀਟਿੰਗ ਜਿਹੜੀ ਸੀਗੀ ਡਿਗਰੀ ਰਿਕੁਆਇਰਮੈਂਟ ਦੇ ਲਈ, ਪਰ ਉਦੋਂ ਹੀ ਵਰਲਡ ਵਾਰ 2 ਜਿਹੜੀ ਉਹ ਸਟਾਰਟ ਹੋ ਗਈ। ਵਿੱਚ ਹੀ ਜਿਹੜਾ ਇਸ ਨੂੰ ਜਾਣਾ ਪਿਆ ਕਿਉਂਕਿ ਇਹਦਾ ਜਿਹੜਾ ਘਰ ਵਾਲਾ ਆ ਉਹ US ਆਰਮੀ ਦੇ ਵਿੱਚ ਸੈਕੰਡ ਲਿeutenant ਸੀਗਾ। ਸੋ ਇਵੈਂਚੁਅਲੀ ਕਹਿੰਦੇ ਵੀ ਇਸਨੇ ਹੁਣ 80 ਸਾਲਾਂ ਬਾਅਦ ਜਾ ਕੇ ਆਪਣੀ ਰਿਕੁਆਇਰਮੈਂਟ ਪੂਰੀ ਕਰਕੇ ਤੇ ਡਿਗਰੀ ਜਿਹੜੀ ਆ ਉਹ ਹਾਸਲ ਕੀਤੀ ਆ। ਜੀ ਬਹੁਤ ਜ਼ਿਆਦਾ ਮੋਟੀਵੇਸ਼ਨਲ ਆ, ਨਹੀਂ ਤਾਂ 65 ਸਾਲਾਂ ਦੇ ਰਿਟਾਇਰ ਹੋ ਕੇ ਆਪਾਂ ਬਹਿ ਜਾਂਦੇ ਆ। 105 ਸਾਲਾਂ ਦੀ ਉਹ ਗ੍ਰੈਜੂਏਟ ਹੋਈ ਹੈਗੀ ਆ। ਅਗਲੀ ਖਬਰ ਵੱਲ ਚਲੀਏ। ਇੱਕ ਨਵਾਂ ਬਿੱਲ ਆਣਾ ਸੀਗਾ ਨਵੰਬਰ ਬੈਲਟ ਦੇ ਉੱਤੇ। ਉਹ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਨੇ ਉਹ ਕਹਿਤਾ ਵੀ ਨਹੀਂ ਜੀ, ਇਹ ਜਿਹੜਾ ਬਿੱਲ ਆ ਇਹ ਬੈਲਟ ਦੇ ਉੱਤੇ ਨਹੀਂ ਆ ਸਕਦਾ। ਇਹ ਸੀਗਾ ਮੇਜਰ ਟੂ ਰਿਸਟ੍ਰਿਕਟ ਟੈਕਸ ਇਨਕਰੀਜ਼ਸ। ਜਿਹੜੇ ਲੋਕ ਆ, ਵੋਟਰ ਆ, ਉਹ ਇਹ ਕਹਿੰਦੇ ਸੀ ਵੀ ਸਾਨੂੰ ਪਤਾ ਲੱਗਣਾ ਚਾਹੀਦਾ ਵੀ ਜਿਹੜੇ ਸਾਡੇ ਇਲੈਕਟਡ ਪੋਲੀਟੀਸ਼ੀਅਨ ਆ ਜਦ ਮਰਜ਼ੀ ਟੈਕਸ ਇਨਕਰੀਜ਼ ਕਰ ਦਿੰਦੇ, ਉਹਦੇ ਬਾਰੇ ਸੀ ਤੇ ਗਵਰਨਰ ਵੀ ਇਹਦੇ ਹੱਕ ਵਿੱਚ ਨਹੀਂ ਸੀ। ਅੱਜ ਜਿਹੜਾ ਕੈਲੀਫੋਰਨੀਆ ਦੀ ਸੁਪਰੀਮ ਕੋਰਟ ਆ ਉਹਨਾਂ ਨੇ ਇਹ ਕਿਹਾ ਆ ਵੀ ਜੋ ਸਟੇਟ ਦਾ ਕਨਸਟੀਟਿਊਸ਼ਨ ਆ ਇਹ ਅਲਾਉ ਨਹੀਂ ਕਰਦਾ ਇਸ ਪ੍ਰੋਪੋਜੀਸ਼ਨ ਨੂੰ ਬੈਲਟ ਦੇ ਉੱਤੇ ਆਉਣ ਦੇ ਲਈ। ਜਸਟਿਸ ਗੁਡਵਿਨ ਲਿਊ ਜੋ ਆਥਰ ਆਫ ਓਪੀਨੀਅਨ ਹੈਗਾ, ਉਸਨੇ ਕਿਹਾ ਵੀ ਜਨੈਰੀਮਸਲੀ ਇਹ ਜਿਹੜਾ ਡਿਸੀਜਨ ਅਸੀਂ ਲਿਆ ਹੈਗਾ। ਸੋ ਬੇਸਿਕਲੀ ਟੈਕਸ ਨੂੰ ਰੋਕਣ ਦੇ ਲਈ ਇਹ ਮੈਜਰ ਸੀਗਾ, ਪਰ ਉਹ ਕਿਹਾ ਵੀ ਇਹ ਜਿਹੜਾ ਐਂਟੀ ਟੈਕਸ ਮੈਜਰ ਆ ਇਸ ਨੂੰ ਜਿਹੜਾ ਉਹ ਨਹੀਂ ਲਿਆਂਦਾ ਜਿਹੜਾ ਉਹ ਜਾ ਸਕਦਾ। ਬਿਜ਼ਨਸ ਕਮਿਊਨਿਟੀ ਦੇ ਦੁਆਰਾ ਇਸ ਇਨੀਸ਼ੀਏਟਿਵ ਨੂੰ ਕਾਫੀ ਸਪਾਂਸਰ ਕੀਤਾ ਗਿਆ ਸੀ। ਪਹਿਲੋਂ ਇਸ ਦਾ ਨਾਮ ਟੈਕਸ ਪੇਅਰ ਪ੍ਰੋਟੈਕਸ਼ਨ ਤੇ ਗਵਰਨਮੈਂਟ ਅਕਾਊਂਟੇਬਿਲਟੀ ਐਕਟ ਰੱਖਿਆ ਗਿਆ ਸੀਗਾ, ਪਰ ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਇੱਥੇ ਹੀ ਸਰਕਾਰੀ ਜਾਂ ਲੀਡਰਸ ਆ ਉਹਨਾਂ ਨੇ ਵੀ ਇਸ ਦੀ ਮੁਖਾਲਫਤ ਕੀਤੀ ਸੀ ਤੇ ਇਵੈਂਚੁਅਲੀ ਕੈਲੀਫੋਰਨੀਆ ਦੇ ਕਨਸਟੀਟਿਊਸ਼ਨ ਨੂੰ ਇਹ ਰਿਵਾਈਜ਼ ਕਰਨ ਦੀ ਇੱਕ ਕਹਿੰਦੇ ਵੀ ਇੱਕ ਇਸ ਦੇ ਤਹਿਤ ਕੋਸ਼ਿਸ਼ ਸੀ, ਜੋ ਕਹਿੰਦੇ ਵੀ ਇਦਾਂ ਨਹੀਂ ਕੀਤੀ ਜਿਹੜੀ ਉਹ ਜਾ ਸਕਦੀ ਤੇ ਕੈਲੀਫੋਰਨੀਆ ਦੇ ਸੁਪਰੀਮ ਕੋਰਟ ਨੇ ਸਰਬਸੰਮਤੀ ਦੇ ਨਾਲ ਇਸ ਨੂੰ ਖਾਰਜ ਜਿਹੜਾ ਆ ਉਹ ਹੁਣ ਕਰ ਦਿੱਤਾ ਆ। ਕਹਿੰਦੇ ਵੀ ਇਲੈਕਟੋਰੇਟ ਪ੍ਰੈਰੋਗੇਟਿਵ ਹੈਗਾ ਆ ਤੇ ਇਹ ਜਿਹੜਾ ਸੰਵਿਧਾਨ ਦੇ ਵਿੱਚ ਚੇਂਜਸ ਆ ਇਹ ਲੈਜਿਸਲੇਸ਼ਨ ਦੇ ਥਰੂ ਜਿਹੜੀ ਆ ਉਹ ਹੋਣੀ ਚਾਹੀਦੀ ਆ, ਨਾ ਕਿ ਬੈਲਟ ਮੈਜਰ ਦੇ ਥਰੂ। ਅਗਲੀ ਖਬਰ ਵਿੱਚ ਚਲੀਏ, ਓਕਲੈਂਡ ਤੋਂ ਆ ਰਹੀ ਆ। ਓਕਲੈਂਡ ਦੀ ਮੇਅਰ ਜੋ ਹੈਗੀ ਆ ਥਾਓ ਸ਼ੈਂਗ ਥਾਓ, ਉਸ ਦੇ ਘਰ ਦੇ ਉੱਤੇ FBI ਨੇ ਛਾਪਾ ਮਾਰਿਆ ਆ। ਪਿਛਲੇ ਕਾਫੀ ਦਿਨਾਂ ਤੋਂ ਸ਼ੈਂਗ ਥਾਓ ਦਾ ਵਿਰੋਧ ਹੋ ਰਿਹਾ ਸੀ। ਈਵਨ ਰੀਕਾਲ ਦੀ ਵੀ ਜਿਹੜੀ ਗੱਲਬਾਤ ਆ ਉਹ ਚੱਲ ਰਹੀ ਹੈਗੀ ਆ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਕ੍ਰਾਈਮ ਆ ਉਹ ਓਕਲੈਂਡ 'ਚ ਵੱਧ ਗਿਆ ਆ। ਹੁਣ ਲੋਕ ਜਿਹੜੇ ਆ ਉਹ ਸਾਰੇ ਖੜ ਗਏ ਆ, ਕਹਿੰਦੇ ਵੀ ਨਹੀਂ ਇਹ ਤਾਂ ਟੂ ਮੱਚ ਆ। ਸੋ ਉਸ ਨੂੰ ਦੇਖਦੇ ਹੋਏ
ਪਲੱਸ ਹੁਣ ਪਤਾ ਨਹੀਂ ਕਿੱਦਾਂ ਦੇ ਜਿਹੜੇ ਉਹਨਾਂ ਨੇ ਕੋਈ ਫਰਾਡ ਕੀਤਾ ਹੋਊਗਾ। ਸੋ ਜਿਹੜੇ ਮੇਅਰ ਸ਼ੈਂਗ ਥਾਓ ਆ, ਉਹਨਾਂ ਦਾ ਮੇਡਨ ਲੈਨ ਜਿਹੜਾ ਘਰ ਹੈਗਾ ਆ ਓਕਲੈਂਡ ਹਿਲਸ ਦੇ ਵਿੱਚ, ਉੱਥੇ ਜਿਹੜਾ ਆ FBI ਨੇ ਅੱਜ ਸਵੇਰੇ ਜਿਹੜਾ ਆ ਛਾਪਾ ਮਾਰਿਆ ਹੈਗਾ। ਉਦਾਂ ਓਕਲੈਂਡ ਵਰਗੇ ਸ਼ਹਿਰ ਦੇ ਲੀਡਰ ਬਣ ਕੇ ਵੀ ਜਾਂ ਮੇਅਰ ਬਣ ਕੇ ਕਿਸੇ ਨੂੰ ਫਾਇਦਾ ਕੋਈ ਨਹੀਂ ਆ। ਹੁਣ ਤੁਸੀਂ ਦੇਖੋ ਜੂਨਟੀਨਥ ਦੀ ਆਪਾਂ ਕੱਲ ਗੱਲ ਕਰਦੇ ਸੀਗੇ, ਓਕਲੈਂਡ ਮੁੱਢਲੇ ਰੂਪ ਦੇ ਵਿੱਚ ਜਾਂ ਜ਼ਿਆਦਾ ਆਪਾਂ ਦੇਖਿਆ ਵੀ ਉੱਥੇ ਕਾਲੇ ਮੂਲ ਦੇ ਲੋਕ ਕਾਫੀ ਰਹਿੰਦੇ ਆ, ਪਰ ਉੱਥੇ ਕਹਿੰਦੇ ਮਲਟੀਪਲ ਸ਼ੂਟਿੰਗਸ ਹੋਈਆਂ, ਜਦ ਕਿ ਉਹ ਦਿਨ ਉਹਨਾਂ ਦੀ ਕੌਮ ਦੇ ਨਾਲ ਜਿਹੜਾ ਵੱਡੇ ਪੱਧਰ ਦੇ ਉੱਤੇ ਜਿਹੜਾ ਉਹ ਜੁੜਿਆ ਹੋਇਆ। ਤੁਸੀਂ ਕੋਈ ਵੀ ਅੱਜ ਨਿਊਜ਼ ਰਿਪੋਰਟ ਕੱਢ ਕੇ ਦੇਖ ਲਓ ਓਕਲੈਂਡ ਦੇ ਬਾਬਤ, ਤਾਂ ਹੈਡਲਾਈਨ ਇਹੀ ਮਿਲਣੀ ਆ ਵੀ ਜੂਨਟੀਨਥ ਦੇ ਉੱਤੇ ਮਲਟੀਪਲ ਪੀਪਲ ਸ਼ਾਟ ਇਨ ਓਕਲੈਂਡ। ਸੋ ਸਾਰਿਆਂ ਨੂੰ ਜਿਹੜਾ ਨਾ ਕੋਈ ਧਿਆਨ ਇਸ ਚੀਜ਼ ਦੇ ਪਾਸੇ ਵੱਲ ਨੂੰ ਦੇਣ ਦੀ ਲੋੜ ਆ। ਫੇਲਡ ਸਿਟੀ ਦਾ ਜਿਹੜਾ ਵੀ ਕੋਈ ਲੀਡਰ ਬਣਦਾ ਆ ਤੇ ਉਹਦੇ ਗੱਲ ਦੇ ਵਿੱਚ ਜਿਹੜਾ ਪਾਟਾ ਢੋਲ ਉਹਨੂੰ ਵਜਾਉਣ ਤੋਂ ਇਲਾਵਾ ਹੋਰ ਕੁਝ ਪੱਲੇ ਜਿਹੜਾ ਉਸਦੇ ਨਹੀਂ ਪੈਂਦਾ। ਅਗਲੀ ਗੱਲ ਕਰੀਏ, ਕੈਲੀਫੋਰਨੀਆ ਦੇ ਰੈਗੂਲੇਟਰਸ ਨੇ AT&T ਦੀ ਉਹ ਜਿਹੜੀ ਕੋਸ਼ਿਸ਼ ਆ ਉਸ ਨੂੰ ਰੱਦ ਕਰ ਦਿੱਤਾ, ਜਿਸ ਵਿੱਚ AT&T ਕਹਿ ਰਹੀ ਸੀ ਵੀ ਅਸੀਂ ਜਿਹੜੀ ਬੇਸਿਕ ਟੈਲੀਫੋਨ ਸਰਵਿਸ ਆ ਉਸ ਨੂੰ ਪ੍ਰੋਵਾਈਡ ਨਹੀਂ ਕਰਾਂਗੇ, ਉਹ ਜਿਹੜੀ ਸਰਵਿਸ ਅਸੀਂ ਨਹੀਂ ਦੇਣਾ ਚਾਹੁੰਦੇ। ਰੈਗੂਲੇਟਰਸ ਨੇ ਅੱਜ ਜਿਹੜੀ ਇਹਨਾਂ ਦੇ ਸਾਹਮਣੇ ਜਿਹੜਾ ਮਤਾ ਆਇਆ ਸੀ ਉਸ ਨੂੰ ਰਿਜੈਕਟ ਕਰ ਦਿੱਤਾ। ਫੋਨ ਕੰਪਨੀ ਨੇ ਕੈਲੀਫੋਰਨੀਆ ਪਬਲਿਕ ਯੂਟਿਲਿਟੀ ਕਮਿਸ਼ਨ ਨੂੰ ਇਹ ਦਰਖਾਸਤ ਪਾਈ ਸੀਗੀ, ਪਰ ਕਹਿੰਦੇ ਵੀ ਜਿਹੜਾ ਕੈਰੀਅਰ ਆਫ ਲਾਸਟ ਰਿਜ਼ੋਰਟ COLR ਦੀ ਆਬਲੀਗੇਸ਼ਨ ਆ ਉਸ ਤੋਂ ਆਪਣੇ ਆਪ ਨੂੰ ਪਰੇ ਕਰਨਾ ਚਾਹੁੰਦੇ ਸੀ, ਪਰ ਕੈਲੀਫੋਰਨੀਆ ਦੇ ਰੈਗੂਲੇਟਰਸ ਨੇ ਕਿਹਾ ਵੀ ਨਹੀਂ, ਇਹ ਇਦਾਂ ਜਿਹੜਾ ਉਹ ਨਹੀਂ ਹੋ ਸਕਦਾ। AT&T ਨੇ ਕਿਹਾ ਵੀ ਇਹ ਜਿਹੜੀ ਆਬਲੀਗੇਸ਼ਨ ਆ ਅੱਜ ਦੇ ਸਮੇਂ 'ਚ ਜ਼ਰੂਰੀ ਨਹੀਂ ਆ। ਕਹਿੰਦੇ ਵੀ ਜਿਹੜੀਆਂ ਆਊਟਡੇਟਡ ਕਾਪਰ ਨੈਟਵਰਕ ਆ ਇਸ ਦੇ ਵਿੱਚ ਅਪਡੇਟ ਦੀ ਜਿਹੜੀ ਉਹ ਜ਼ਰੂਰਤ ਆ, ਤੇ ਓਵਰਆਲ ਉਹਨਾਂ ਨੇ ਦੱਸਿਆ ਵੀ ਪੂਰੀ ਜਿੱਥੇ ਵੀ ਉਹ ਸਰਵਿਸ ਪ੍ਰੋਵਾਈਡ ਕਰਦੇ ਆ ਮਹਿਜ 7% ਲੋਕ ਇਸ ਸੇਵਾਵਾਂ ਨੂੰ ਵਰਤਦੇ ਆ। ਸੋ ਇਸ ਦੀ ਲੋੜ ਨਹੀਂ ਹੈਗੀ। CPUC ਨੇ ਕਹਿੰਦੇ ਵੀ ਜੇ ਇਸ ਨੂੰ ਅਪਰੂਵ ਕਰ ਦਿੰਦੇ ਤਾਂ ਸੈਨ ਮਕੀਨ, ਸੈਕਰਾਮੈਂਟੋ, ਪਲੇਸਰ ਤੇ ਨਵਾਡਾ ਕਾਉਂਟੀਜ਼ ਦੇ ਵਿੱਚ ਲੋਕਾਂ ਦੇ ਘਰਾਂ ਦੇ ਫੋਨ ਜਿਨ੍ਹਾਂ ਕੋਈ AT&T ਦੇ ਸੀ ਉਹ ਬੰਦ ਹੋ ਸਕਦੇ ਸੀ। ਅਗਲੀ ਖਬਰ ਵੱਲ ਚਲੀਏ ਤਾਂ ਕਹਿੰਦੇ ਵੀ ਜਿਹੜੇ ਕੈਲੀਫੋਰਨੀਆ ਦੇ ਡੈਮੋਕ੍ਰੇਟਸ ਆ ਉਹ ਪ੍ਰੋਪੋਜੀਸ਼ਨ 47 ਨੂੰ ਲੈ ਕੇ ਡਰਟੀ ਟ੍ਰਿਕਸ ਨਾਲ ਪਲੇ ਕਰ ਰਹੇ ਹੈਗੇ ਆ। ਇਹ ਆਪਾਂ ਪਿਛਲੇ ਦਿਨਾਂ 'ਚ ਵੀ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ। GOP ਦੇ ਲੀਡਰ ਇਹ ਕਹਿ ਰਿਹਾ ਵੀ ਕੋਸ਼ਿਸ਼ ਪੂਰੀ ਆ ਡੈਮੋਕ੍ਰੇਟਸ ਵੱਲੋਂ ਵੀ ਇਸ ਨੂੰ ਬੈਲਟ ਦੇ ਉੱਤੇ ਨਾ ਲਿਆਂਦਾ ਜਾਵੇ। 9 ਲੱਖ ਲੋਕਾਂ ਨੇ ਸਿਗਨੇਚਰ ਕੀਤੇ। ਆਪਾਂ ਦੇਖਿਆ ਗੁਰੂ ਘਰਾਂ ਦੇ ਵਿੱਚ ਵੀ, ਸ਼ਾਪਿੰਗ ਸੈਂਟਰਾਂ ਦੇ ਵਿੱਚ ਵੀ ਪੂਰਾ ਜ਼ੋਰ ਲਾ ਕੇ ਵੀ ਜਿਹੜਾ ਪ੍ਰੋਪੋਜੀਸ਼ਨ 47 ਆ ਇਹਦੇ ਕਰਕੇ ਇੰਨਾ ਕ੍ਰਾਈਮ ਵਧਿਆ ਆ। ਸੋ ਇਹਦਾ ਜਿਹੜਾ ਅਮਾਊਂਟ ਆ ਉਸ ਨੂੰ ਘਟਾਇਆ ਜਾਵੇ ਤੇ ਜਿਹੜੇ ਚਾਰजेस ਆ ਉਹ ਜ਼ਿਆਦੇ ਲਾਏ ਜਾਣ। ਪਰ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਤੇ ਕੁਝ ਜਿਹੜੇ ਡੈਮੋਕ੍ਰੇਟਸ ਆ ਉਹ ਇਸ ਐਫਰਟਸ ਨੂੰ ਡਾਇਰੈਕਟਲੀ ਜਿਹੜਾ ਆ ਸਪੋਰਟ ਨਹੀਂ ਕਰ ਰਹੇ ਹੈਗੇ, ਤੇ ਉਹ ਚਾਹੁੰਦੇ ਹੈਗੇ ਆ ਵੀ ਇਹਦੇ ਵਿੱਚ ਕੁਝ ਹੋਰ ਜਿਹੜੀਆਂ ਆ ਅਮੈਂਡਮੈਂਟਸ ਕੀਤੀਆਂ ਜਾਣ। ਪਰ ਹੁਣ ਕੀ ਅਮੈਂਡਮੈਂਟਸ ਹੋਣੀਆਂ, ਪਹਿਲਾਂ ਹੀ ਜਿਹੜਾ ਇਹ ਇੰਨਾ ਮੈਸ ਅਪ ਜਿਹੜਾ ਲਾ ਆ ਪ੍ਰੋਪੋਜੀਸ਼ਨ 47 ਇਸ ਟਾਈਮ ਬਣਿਆ ਹੋਇਆ, ਧੂਆਂ ਕੱਢਿਆ ਪਿਆ ਲੋਕਾਂ ਦਾ ਵੀ ਜਿਹੜਾ ਮਰਜ਼ੀ ਆਵੇ ਲੁੱਟ ਕੇ ਚਲੇ ਜਾਓ, ਹੋਣਾ ਕੁਛ ਨਹੀਂ ਹੈਗਾ। ਪਰ ਡੈਮੋਕ੍ਰੇਟ ਕਹਿੰਦੇ ਅਸੀਂ ਜੀ $267 ਮਿਲੀਅਨ ਪਿਛਲੇ ਸਾਲ ਜਿਹੜਾ ਦਿੱਤਾ ਸੀ ਵੱਖ-ਵੱਖ ਜਿਹੜੀਆਂ ਏਜੰਸੀਜ਼ ਨੂੰ ਇਸ ਨੂੰ ਫਾਈਟ ਕਰਨ ਦੇ ਲਈ। ਪਰ ਗੱਲ ਤਾਂ ਠੀਕ ਆ, ਫਾਈਟ ਤਾਂ ਠੀਕ ਆ, ਪਰ ਜਦੋਂ ਉਹਨਾਂ ਨੂੰ ਫੜ ਕੇ ਜੇਲ੍ਹ ਦੇ ਵਿੱਚ ਚਾਰਜ ਕਰਨਾ ਹੈ, ਚਾਰਜ ਕਰਕੇ ਜੇਲ੍ਹ 'ਚ ਸਿੱਟਣਾ ਹੈ, ਉਹ ਜਿਹੜਾ ਇਸ਼ੂ ਆ ਡਿਸਟ੍ਰਿਕਟ ਅਟਾਰਨੀ ਦਾ, ਜਿੱਦਾਂ ਮੈਂ ਹਮੇਸ਼ਾ ਹੀ ਕਹਿੰਦਾ ਹੁੰਦਾ, ਜਿਹੜੇ ਵੀ ਕਾਉਂਟੀ 'ਚ ਰਹਿੰਦੇ ਹੈਗੇ ਆ ਉਸ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਦੀ ਇਲੈਕਸ਼ਨ ਹੋਣੀ ਆ, ਉਹ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਨਾਲ ਗੱਲ ਕਰੋ ਜਿਹੜਾ ਖੜਾ ਹੈਗਾ ਜਾਂ ਤੁਹਾਡੇ ਕੋਲ ਆਉਂਦਾ ਵੀ ਭਾਈ ਤੁਹਾਡਾ ਕ੍ਰਾਈਮ ਨੂੰ ਲੈ ਕੇ, ਹੋਮਲੈਸਨੈਸ ਨੂੰ ਲੈ ਕੇ ਇਹਦੇ ਉੱਤੇ ਕੀ ਵਿਚਾਰ ਹੈਗਾ, ਫੇਰ ਹੀ ਉਹਦੀ ਜਿਹੜੀ ਸਪੋਰਟ ਕਰੋ। ਜੀ ਬਿਲਕੁਲ, ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿੱਦਾਂ ਵੀ ਇਹਨਾਂ ਦੇ ਆਪਣੇ ਹੀ ਨਿਊਸਮ ਹੋਣਾ ਦੀਆਂ ਜਿਹੜੀਆਂ ਈਮੇਲਸ ਕੁਛ ਲੀਕ ਹੋਈਆਂ ਸੀ, ਜਿਸ ਵਿੱਚ ਇਸ ਦੇ ਉੱਤੇ ਜਿਹੜੀਆਂ ਨੈਗੋਸ਼ੀਏਸ਼ਨ ਦੇ ਬਾਰੇ ਪਤਾ ਜਿਹੜਾ ਉਹ ਲੱਗ ਰਿਹਾ ਸੀ ਵੀ ਕਿਸ ਤਰੀਕੇ ਦੇ ਨਾਲ ਹਰ ਇੱਕ ਜਣਾ ਹਾਰਡ ਬਾਲ ਖੇਡਣ ਦੀ ਕੋਸ਼ਿਸ਼ ਜਿਹੜੀ ਉਹ ਕਰ ਰਿਹਾ ਆ। ਪ੍ਰੋਪ 47 ਉੱਦਾਂ ਜੇ ਦੇਖਿਆ ਜਾਵੇ ਬੈਲਟ ਮੈਜਰ ਦੇ ਉੱਤੇ ਤਾਂ ਆ ਰਹੀ ਆ, ਪਰ ਅਮੈਂਡਮੈਂਟਸ ਨੂੰ ਲੈ ਕੇ ਇੱਕ ਅੱਧਾ ਦਿਨ ਜਿਹੜਾ ਸ਼ਾਇਦ ਬਚਿਆ ਆ, ਤੇ ਉਹਦੇ ਵਿੱਚ ਕੀ ਉਸ ਦੇ ਵਿੱਚ ਰਿਫਾਰਮ 'ਚ ਅਮੈਂਡਮੈਂਟ ਕਰਨਾ ਚਾਹੁੰਦੇ ਆ ਉਸ ਨੂੰ ਲੈ ਕੇ ਹੁਣ ਜਿਹੜੇ ਸਵਾਲ ਨੇ, ਇਵੈਂਚੁਅਲੀ ਲੋਕਾਂ ਦੇ ਮੂਹਰੇ ਕਿਹੜਾ ਬੈਲਟ ਮੈਜਰ ਜਿਹੜਾ ਉਹ ਆਊਗਾ, ਇਹ ਹੁਣ ਵੱਡਾ ਜਿਹੜਾ ਸਵਾਲ ਆ। ਆਉਣਾ ਤਾਂ ਹੈਗਾ ਆ ਇਲੈਕਸ਼ਨ ਦੇ ਵਿੱਚ, ਪਰ ਵਿੱਚ ਕੀ ਲਿਖਿਆ ਹੋਊਗਾ ਉਸ ਦੇ ਉੱਤੇ ਹੁਣ ਸਭ ਨੂੰ ਧਿਆਨ ਦੇਣ ਦੀ ਜ਼ਰੂਰਤ ਰਹੇਗੀ। ਅਗਲੀ ਜਿਹੜੀ ਗੱਲ ਕਰੀਏ, ਪਬਲਿਕ ਹੈਲਥ ਨੇ LA ਕਾਉਂਟੀ ਦੇ 2 ਬੀਚਿਸ ਦੇ ਉੱਤੇ ਜਿੰਨੀ ਇੱਕ ਮਾਤਰਾ ਹੁੰਦੀ ਉਸ ਨਾਲੋਂ ਵੱਧ ਜਿਹੜਾ ਬੈਕਟੀਰੀਆ ਆ
ਉਹ ਰਿਪੋਰਟ ਕੀਤਾ ਆ। ਐਸਕੋਂਡੀਡੋ ਕ੍ਰੀਕ ਜਿਹੜਾ ਐਸਕੋਂਡੀਡੋ ਸਟੇਟ ਬੀਚ ਆ, ਇਨਰ ਕੈਬਰੀਲੋ ਬੀਚ ਸੈਨ ਪੈਡਰੋ ਦੇ ਵਿੱਚ, ਇਹ ਪੂਰੇ ਦਾ ਪੂਰਾ ਐਂਟਾਇਰ ਏਰੀਆ ਨੂੰ ਡੇਂਜਰਸ ਜਿਹੜਾ ਉਹ ਘੋਸ਼ਿਤ ਕਰ ਦਿੱਤਾ ਆ ਅੰਟਿਲ ਫਰਦਰ ਨੋਟਿਸ। ਲਾਸ ਐਂਜਲਸ ਕਾਉਂਟੀ ਡਿਪਾਰਟਮੈਂਟ ਆਫ ਪਬਲਿਕ ਹੈਲਥ ਨੇ ਇਹ ਜਿਹੜੀ ਜਾਣਕਾਰੀ ਦਿੱਤੀ ਹੈਗੀ ਆ। ਓਸ਼ਨ ਵਾਟਰ ਵਾਰਨਿੰਗਸ ਦੇ ਵਾਂਗੂ ਹੀ ਕਹਿੰਦੇ ਸਪਰਿੰਗ ਤੇ ਵਾਟਰ ਦੇ ਵਿੱਚ ਇਹ ਐਕਸਪਾਇਰ ਨਹੀਂ ਹੁੰਦੀ 72 ਘੰਟੇ ਬਾਅਦ ਵੀ ਜਦੋਂ ਰੇਨਫਾਲ ਜਿਹੜੀ ਹੋਈ ਸੀ। ਸੋ ਇਨਸਟੈਡ ਕਹਿੰਦੇ ਵੀ ਜਿੰਨੀ ਦੇਰ ਤੱਕ ਇਹ ਪਬਲਿਕ ਹੈਲਥ ਵਾਲੇ ਦੁਬਾਰਾ ਕੋਈ ਇਸ ਦੇ ਉੱਤੇ ਨੋਟੀਫਿਕੇਸ਼ਨ ਨਹੀਂ ਜਾਰੀ ਕਰਦੇ, ਉਨੀ ਦੇਰ ਤੱਕ ਇਸ ਨੂੰ ਵੱਧ ਬੈਕਟੀਰੀਆ ਵਾਲਾ ਹੀ ਮੰਨਿਆ ਜਾਵੇਗਾ। ਜੀ, ਤੇ ਆਪਾਂ ਇਕਨੋਮੀ ਨਾਲ ਰਿਲੇਟਡ ਵੀ ਗੱਲਾਂ ਕਰਨੀਆਂ, ਕਿਸ ਤਰ੍ਹਾਂ ਜਿਹੜੀ ਸਟਾਕ ਮਾਰਕੀਟ ਅੱਜ ਰਹੀ ਹੈਗੀ ਆ। ਯੂਕੇ ਦੀ ਇਕਨੋਮੀ ਤਾਂ ਬਹੁਤ ਸਟੈਗਨੈਂਟ ਹੈਗੀ ਇਸ ਟਾਈਮ ਦੇ ਉੱਤੇ। ਅਮਰੀਕਾ ਦੀ ਵੀ ਆਪਾਂ ਸਵੇਰੇ ਡਿਸਕਸ ਕੀਤੀ ਸੀ, ਟਰੱਕਿੰਗ ਨੂੰ ਲੈ ਕੇ ਹੋਰ ਬਹੁਤ ਕੁਛ। ਬਾਈਡਨ ਤੇ ਟਰੰਪ ਦੀ ਇਕਨੋਮੀ ਦੇ ਸੰਬੰਧ ਦੇ ਵਿੱਚ ਹੁਣ ਆਪਾਂ ਦੇਖਦੇ ਹਾਂ, ਉਹਨਾਂ ਦੀ ਡਿਬੇਟ ਹੋਣੀ ਆ 27 ਤਰੀਕ ਨੂੰ। ਉਹਦੇ ਵਿੱਚ ਇਸ ਇਸ਼ੂ ਦੇ ਉੱਤੇ ਦੋਨੋਂ ਜਿਹੜੇ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਆ ਉਹ ਕੀ ਬੋਲਦੇ ਹੈਗੇ ਆ। ਤੇ ਆਪਾਂ ਸਟਾਕ ਮਾਰਕੀਟ ਦੀ ਗੱਲ ਕਰਦੇ ਜਾਈਏ। ਬਿਲਕੁਲ, ਅੱਜ ਫਿਰ ਉਛਾਲ ਦੇਖਿਆ ਗਿਆ ਹਰਜੋਤ ਸਿੰਘ ਜੀ। 300 ਪੁਆਇੰਟ ਮਾਰਕੀਟ ਕੱਲ ਦੇ ਨਾਲੋਂ ਵਧੀ, 39,135 ਤੇ ਬੰਦ ਹੋਇਆ। S&P ਦੇ ਵਿੱਚ 14 ਪੁਆਇੰਟ ਘਟੇ ਤੋਂ 41 ਪੁਆਇੰਟ ਘਟ ਕੇ 17,722 ਤੇ ਬੰਦ ਹੋਇਆ। ਸੋਨੇ ਦਾ ਭਾਅ $2377 ਪ੍ਰਤੀ ਆਉਂਸ, ਕੱਚੇ ਤੇਲ ਦੀ ਕੀਮਤ $82 ਪ੍ਰਤੀ ਬੈਰਲ, 10 year yield 4.27%, ਕ੍ਰਿਪਟੋ ਕਰੰਸੀ 'ਚ ਬਿਟਕੋਇਨ 64,784, ਅਥੀਰੀਅਮ 3499 US$ ਦੇ ਬਰਾਬਰ ਚੱਲ ਰਿਹਾ ਹੈ। $1 ਦੇ ਬਰਾਬਰ ਇੰਡੀਆ ਦੇ 278 ਰੁਪਏ ਤੇ 59 ਪੈਸੇ ਰਹੇ ਆ। $1 ਦੇ ਬਰਾਬਰ $1 ਦੇ ਬਰਾਬਰ ਇੰਡੀਆ ਦੇ 83 ਰੁਪਏ ਤੇ 63 ਪੈਸੇ ਰਹੇ ਆ। $1 ਦੇ ਬਰਾਬਰ ਪਾਕਿਸਤਾਨ ਦੇ 278 ਰੁਪਏ ਤੇ 59 ਪੈਸੇ ਤੇ $1 ਦੇ ਬਰਾਬਰ ਕੈਨੇਡਾ ਦੇ $1 ਤੇ 37 ਸੈਂਟ। ਇੱਥੇ ਪ੍ਰੋਗਰਾਮ ਦੀ ਸਮਾਪਤੀ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।